ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਐਂਡ ਵਾਲੀ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਈਸਟਰਨ ਲਦਾਖ ਦੇ ਸਰਹੱਦੀ ਪਿੰਡ ਦੇ ਮੁਖੀ ਵੱਲੋਂ ਕਿਹਾ ਗਿਆ ਹੈ ਕਿ ਚੀਨੀ ਫੌਜ ਜਿਹੜੀ ਹੈ ਉਹ ਭਾਰਤੀ ਸੜਕਾਂ ਦਾ ਇਸਤੇਮਾਲ ਕਰਕੇ ਭਾਰਤੀ ਇਲਾਕੇ ਤੇ ਕਬਜ਼ਾ ਕਰ ਰਹੀ ਹੈ। ਔਰ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਮੋਦੀ ਨੂੰ ਚੈਲੰਜ ਕਰਦਿਆਂ ਕਿਹਾ ਹੈ ਕਿ 56 ਇੰਚ ਦੀ ਛਾਤੀ ਵਾਲਾ ਮੋਦੀ ਚੀਨ ਦੇ ਸਾਹਮਣੇ ਕਿਉਂ ਕੁੱਕੜ ਬਣਿਆ ਹੋਇਆ ਹੈ ਜਦੋਂ ਕਿ ਚੀਨ ਲਗਾਤਾਰਤਾ ਨਾਲ ਭਾਰਤੀ ਇਲਾਕਾ ਦੱਬ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਤਾਂ ਇਹ ਮਾਈਨੋਰਿਟੀਜ਼ ਨੂੰ ਦੱਬਣ ਤੇ ਲੱਗੇ ਹੋਏ ਨੇ, ਕਿਸਾਨਾਂ ਦੀ ਐਜੀਟੇਸ਼ਨ ਨੂੰ ਵੀ ਉਹਦੀ ਸੀਰੀਅਸਨੈਸ ਨੂੰ ਭਾਂਪਣ ਦੇ ਵਿੱਚ ਸਫਲ ਨੇ, ਜਾਂ ਇਹ ਕਹੋ ਕਿ ਵੀ ਉਹ ਸਿੱਖਾਂ ਦੀ ਇੱਕ ਹੋਰ ਨਸਲਕੁਸ਼ੀ ਦੀ ਤਿਆਰੀ ਕਰ ਰਹੇ ਨੇ। ਪਰ ਨਾਲ ਦੀ ਨਾਲ ਅਸੀਂ ਚੀਨ ਦੇ ਹਵਾਲੇ ਨਾਲ ਜਿਹੜਾ ਵਰਤਾਰਾ ਹੈ, ਇਹਨਾਂ ਦੇ ਮੂੰਹ ਚੋਂ ਚੀਨ ਲਫ਼ਜ਼ ਵੀ ਨਹੀਂ ਨਿਕਲਦਾ। ਔਰ ਜਿੰਨੀਆਂ ਖਬਰਾਂ ਆ ਰਹੀਆਂ ਨੇ ਵੀਕਐਂਡ ਦੇ ਉੱਤੇ, 2-3 ਖਬਰਾਂ ਜੇ ਉਹਨਾਂ ਦੀਆਂ ਮੈਂ ਹੈਡਲਾਈਨਸ ਵੀ ਸ਼ੇਅਰ ਕਰਾਂ ਤੇ ਇਹ ਆਪਣੇ ਆਪ 'ਚ ਦੱਸਦੀਆਂ ਵੀ ਕਿਵੇਂ ਚੀਨ ਦੇ ਸਾਹਮਣੇ ਲਿਲਕੜੀਆਂ ਕੱਢ ਰਹੇ ਨੇ। ਇੱਕ ਖਬਰ ਹੈ ਮੈਰਾਥਨ ਮਿਲਟਰੀ ਟਾਕਸ ਔਨ ਲਦਾਖ ਸਟੈਂਡ ਆਫ ਪ੍ਰਾਈਮ ਮਿਨਿਸਟਰ ਮਮ ਔਨ ਚਾਈਨੀਜ਼ ਆਕੂਪੇਸ਼ਨ, ਕਿ ਮੋਦੀ ਨੇ ਚੁੱਪੀ ਧਾਰੀ ਹੋਈ ਹੈ। ਔਰ 1-2 ਮਹੀਨੇ ਬਾਅਦ ਇੰਡੀਆ ਔਰ ਚਾਈਨਾ ਦੀ ਸੰਡੇ 9ਵਾਂ ਰਾਊਂਡ ਮਿਲਟਰੀ ਟਾਕਸ ਦਾ ਚੱਲਿਆ ਕਿ ਵੀ ਕਿਵੇਂ ਅਸੀਂ ਡਿਸਐਨਗੇਜ ਕਰਨਾ ਹੈ, ਲੌਂਗ ਨੈਗੋਸ਼ੀਏਸ਼ਨ। ਔਰ ਜਿਹੜੇ ਨੇ ਇਸ ਵੇਲੇ ਲੱਖਾਂ ਫੌਜ ਦੇ ਦੋਨੋਂ ਪਾਸਿਓਂ ਇੱਕ ਦੂਜੇ ਨਾਲ ਹੈ। ਔਰ ਇਹ ਜਿਹੜਾ ਉਹਨਾਂ ਦਾ ਮੈਰਾਥਨ ਦਾ ਹੁੰਦਾ ਮਤਲਬ ਅਨਐਂਡਿੰਗ ਇਹ ਚੱਲ ਰਿਹਾ। ਪਰ ਜਿਹੜੀ ਖਬਰ ਨੇ ਬਹੁਤ ਸਾਰਿਆਂ ਦਾ ਧਿਆਨ ਖਿੱਚਿਆ ਔਰ ਇਹ ਦਾ ਹਿੰਦੂ ਅਖਬਾਰ ਨੇ ਪ੍ਰੋਮੀਨੈਂਸ ਦੇ ਨਾਲ ਲਾਈ, ਚਾਈਨੀਜ਼ ਯੂਜ਼ਿੰਗ ਇੰਡੀਅਨ ਰੋਡਸ ਟੂ ਟ੍ਰੈਸਪਾਸ ਸੇ ਲਦਾਖ ਵਿਲੇਜਰਸ। ਹੁਣ ਲਦਾਖ ਦੇ ਵਿੱਚ ਜਿਹੜਾ ਇੱਕ ਪਾਸੇ ਤਾਂ ਇਹ ਕੌਪਸ ਲੈਵਲ ਗੱਲਬਾਤ ਜਿਹੜੀ ਹੈ ਉਹਨਾਂ ਦੀ ਚੱਲ ਰਹੀ ਹੈ 24 ਨੂੰ 9 ਮਹੀਨੇ ਦੇ ਸਟੈਂਡ ਆਫ ਨੂੰ ਤੋੜਨ ਲਈ। ਲੇਕਿਨ ਉਰਗੇਨ ਸਵਾਂਗ ਨੰਬਰਦਾਰ ਹੈ, ਇਹ ਕੋਇਲ ਕਾਕਜੁੰਗ ਪਿੰਡ ਹੈ, ਵਨ ਆਫ ਦਾ ਲਾਸਟ ਸੈਟਲਮੈਂਟਸ ਇਨ ਡੈਮਚੌਕ ਸੈਕਟਰ। ਇਹ ਡੈਮਚੌਕ ਦਾ ਲਾਸਟ ਅਖੀਰਲਾ ਪਿੰਡ ਹੈ, ਚੀਨ ਦੀ ਸਰਹੱਦ ਨਾਲ ਲੱਗਦਾ। ਉਹਨਾਂ ਨੇ ਹਿੰਦੂ ਅਖਬਾਰ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਕਿਵੇਂ 2 ਚੀਨ ਦੀਆਂ ਵਹੀਕਲਸ ਉਹਨਾਂ ਦੇ ਅੰਦਰ ਆਈਆਂ ਏਰੀਏ ਦੀਆਂ। ਔਰ ਫਿਰ ਉੱਥੇ ਉਹਨਾਂ ਨੇ ਜਿਹੜੀ ਹੈ ਇੱਕ ਹੋਰ ਵੀਡੀਓ ਵੀ ਨਾਲ ਸ਼ੇਅਰ ਕੀਤੀ ਹੈ ਕਿ ਕਿਵੇਂ ਚਾਈਨੀਜ਼ ਸਿਵਿਲੀਅਨਸ ਉੱਥੇ ਆਏ ਨੇ ਔਰ ਉਹ ਉਹਨਾਂ ਸੜਕਾਂ ਦਾ ਇਸਤੇਮਾਲ ਕਰਕੇ ਜਿੱਥੇ ਉਹਨਾਂ ਨੇ ਸੜਕ ਦੇ ਕੰਢੇ ਆਪਣੀਆਂ ਵਹੀਕਲਸ ਵੀ ਪਾਰਕ ਕੀਤੀਆਂ ਹੋਈਆਂ। ਔਰ ਉਹਨੇ ਕਿਹਾ ਕਿ ਵੀ ਅਸੀਂ ਦੇਖਿਆ ਦਸੰਬਰ ਮਹੀਨੇ ਤੋਂ ਲੈ ਕੇ some villagers went there and saw Chinese had entered the Indian territory and had transgressed more than 1 kilometer. The area where the Chinese are trying to assert themselves is close to patrolling point 38. Our nomads have not been there for winter grazing for the past 2 years due to some illness in the livestock. We were shocked to find the Chinese sauntering in our areas this time around. This has never happened. They are using roads built by India to encroach on our territory. We will not let this. ਉਹਨਾਂ ਨੇ ਕਿਹਾ ਜੀ ਇਹਨਾਂ ਦੀਆਂ ਬਣਾਈਆਂ ਸੜਕਾਂ 'ਤੇ ਆ ਕੇ ਕਹਿੰਦੇ 2 ਸਾਲ ਤੋਂ ਸਾਡੇ ਉਹ ਡੰਗਰ ਬਿਮਾਰ ਸੀ, ਅਸੀਂ ਨਹੀਂ ਗਏ, ਅਸੀਂ ਉਹ ਦੇਖਿਆ ਤਾਂ ਉਹਦੇ 'ਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਪੂਰੀ ਉਹਦੇ 'ਚ ਡੀਟੇਲ ਹੈ ਵੀ ਕੀ ਹੈਗਾ। ਔਰ ਇਸ ਦੇ ਉੱਤੇ ਹੀ ਫਿਰ ਰਾਹੁਲ ਗਾਂਧੀ ਨੇ ਤਨਜ਼ ਕੀਤੀ ਹੈ। ਰਾਹੁਲ ਸਲੈਮਸ ਪ੍ਰਾਈਮ ਮਿਨਿਸਟਰ ਸੇਜ਼ ਚਾਈਨੀਜ਼ ਟਰੂਪਸ ਆਕੂਪਾਈਂਗ ਅਵਰ ਟੈਰੀਟਰੀ। ਉਹਨੇ ਕਿਹਾ ਜੀ ਆ ਕੇ ਕਰ ਰਹੇ ਨੇ। ਔਰ ਉਹਨੇ ਕਿਹਾ ਵੀ ਕਿ ਕਿੱਥੇ ਨੇ, ਵੇਅਰ ਇਜ਼ ਦਾ ਮੈਨ ਵਿਦ 56 ਇੰਚ ਚੈਸਟ who couldn't even utter the name of the neighboring country। ਹੁਣ ਆ ਪ੍ਰੈਜ਼ੀਡੈਂਟ ਕੋਵਿੰਦ ਨੇ ਵੀ ਜਿਹੜਾ ਰਿਪਬਲਿਕ ਡੇ 'ਤੇ ਕੀਤਾ ਚੀਨ ਦਾ ਨਾਂ ਨਹੀਂ ਲਿਆ। ਉਹਨੇ ਕਿਹਾ ਜੀ ਅਸੀਂ 20 ਸੋਲਜਰ ਜਿਹੜੇ ਡਿਫੈਂਡ ਕਰਦੇ ਆ ਮਰ ਗਏ, ਉਹ ਸਾਡੇ ਸ਼ਹੀਦ ਨੇ। ਕਿਹਦੇ ਅਗੇਂਸਟ ਡਿਫੈਂਡ ਕੀਤਾ, ਕਿੱਥੇ ਮਰੇ, ਕਿਹਨੇ ਮਾਰੇ, ਉਹਦਾ ਨਾਂ ਨਹੀਂ ਹੈ ਮੂੰਹ 'ਤੇ। ਉਹਨੇ ਕਿਹਾ ਵੀ ਇਹ 56 ਇੰਚ ਦੀ ਛਾਤੀ ਕਿੱਥੇ ਗਈ ਉਹਨਾਂ ਦੀ। ਔਰ ਹੁਣ ਈਵਨ ਇਹਨਾਂ ਦੀ ਫੌਜ ਵੀ ਮੰਨੀ ਹੈ ਕਿ ਜੀ ਆਲਰੇਡੀ ਇੰਡੀਆ ਚਾਈਨੀਜ਼ ਟਰੂਪਸ ਕੇਮ ਫੇਸ ਟੂ ਫੇਸ ਐਟ ਨਕੂਲਾਈ ਇਨ ਸਿੱਕਮ ਲਾਸਟ ਵੀਕ। ਚੀਨ ਨੇ ਹਰ ਰੋਜ਼ ਕੁੱਟ ਰਹੇ ਨੇ ਇਹਨਾਂ ਨੂੰ ਕਿਉਂਕਿ ਹੁਣ ਇਹ ਨਥੂਲਾ ਸਿੱਕਮ ਦਾ ਆ ਗਿਆ। ਉਹ ਉਹਨਾਂ ਨੇ ਡੈਪਸੋਂਗ ਦਾ ਜ਼ਿਕਰ ਕੀਤਾ ਹੈ, ਪੈਂਗਸੋਂਗ ਸੋ ਲੇਕ ਦੇ ਉੱਤੇ ਫਿੰਗਰਸ ਉਹਨਾਂ ਨੇ ਕਾਬੂ ਕੀਤੀਆਂ ਹੋਈਆਂ। ਅਰੁਣਾਚਲ ਦੇ ਵਿੱਚ ਆ ਕੇ ਉਹਨਾਂ ਨੇ
2 ਪਿੰਡ ਪਹਿਲਾਂ ਇੱਕ ਬਣਾਇਆ ਸੀ, ਹੁਣ 101 ਘਰ ਬਣਾਏ ਹੋਏ ਨੇ। ਅੱਛਾ ਇਹ ਇੰਨੀਆਂ ਜੁੱਤੀਆਂ ਚਾਰ ਚਫੇਰਿਓਂ ਖਾ ਰਹੇ ਨੇ, ਪਰ ਫਿਰ ਵੀ ਕਹਿੰਦੇ ਨੇ ਇਬ ਕੀ ਬਾਹਰ ਮਾਰ ਤੋਂ ਦੇਖੂੰ। ਸੋ ਅਸੀਂ ਹੁਣ ਕਨਕਲੂਡ ਕਰੀਏ, ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ। ਅੱਛਾ 3 ਸ਼ਲੋਕ ਅਸੀਂ ਅੱਜ ਵਿਚਾਰ ਦੇ ਲਈ ਚੁਣੇ ਨੇ। ਪਹਿਲਾ ਕਬੀਰ ਜਹ ਮਾਰਗ ਪੰਡਤ ਗਏ, ਪਾਛੈ ਪਰੀ ਬਹੀਰ, ਇੱਕ ਅਵਘਟ ਘਾਟੀ ਰਾਮ ਕੀ, ਤੈ ਚੜ ਰਹੋ ਕਬੀਰ। ਹੁਣ ਕਿਉਂਕਿ ਕਬੀਰ ਸਾਹਿਬ ਨੇ ਹਿੰਦੂਤਵਾ ਜਿਹਨੂੰ ਅੱਜ ਕਿਹਾ ਜਾਂਦਾ ਹੈ, ਬ੍ਰਾਹਮਣਵਾਦ ਜਿਹੜੀ ਅਸਲ ਆਈਡੀਓਲੋਜੀ ਹੈ, ਉਸ ਨੂੰ ਉਹਨਾਂ ਨੇ ਹੈਡ ਔਨ ਲਿਆ ਬਹੁਤ ਵਾਰ ਕਿ ਵੀ ਕਿਵੇਂ ਬਾਹਮਣਾਂ ਨੇ ਭਰਮਾਇਆ ਹੋਇਆ ਹੈ, ਲੋਕ ਕਿਵੇਂ ਭੀੜਾਂ ਬਣ ਕੇ ਇਹਨਾਂ ਦੇ ਮਗਰ ਜਾਂਦੇ ਨੇ, ਕਿਉਂਕਿ ਬਾਕੀਆਂ ਤੋਂ ਤਾਂ ਐਜੂਕੇਸ਼ਨ ਦਾ ਰਾਈਟ ਹੀ ਲੈ ਲਿਆ ਹੋਇਆ ਸੀ ਉਹਨਾਂ ਨੇ। ਕਬੀਰ ਸਾਹਿਬ ਨੇ ਫਰਮਾਇਆ ਕਬੀਰ ਜਹ ਮਾਰਗ ਪੰਡਤ ਗਏ, ਪਾਛੈ ਪਰੀ ਬਹੀਰ, ਕਿ ਜਿੱਥੇ ਜੋ ਗੱਲ ਪੰਡਤ ਨੇ ਕਹੀ, ਬਹੀਰ ਹੁੰਦੀ ਲੋਕਾਂ ਦੀ ਭੀੜ, ਉਹਨਾਂ ਦੇ ਪਿੱਛੇ ਪੰਡਤਾਂ ਦੇ ਜਿਹੜੀ ਹੈ ਉਹ ਭੀੜ ਲੱਗੀ ਹੋਈ ਹੈ। ਇੱਕ ਅਵਘਟ ਘਾਟੀ ਰਾਮ ਕੀ, ਤਹਿ ਚੜ ਰਹੋ ਕਬੀਰ, ਕਿ ਇਹ ਜਿਹੜੀ ਰੱਬ ਦੀ ਯਾਦ ਬੰਦਗੀ ਦੀ ਘਾਟੀ ਔਖੀ ਘਾਟੀ ਹੈ। ਕਬੀਰ ਸਾਹਿਬ ਕਹਿੰਦੇ ਨੇ ਭਾਈ ਮੈਂ ਤਾਂ ਬਾਹਮਣ ਦੇ ਪਿੱਛੇ ਨਹੀਂ ਲੱਗਾ, ਮੈਂ ਤਾਂ ਇਹ ਰੱਬ ਦੀ ਯਾਦ ਘਾਟੀ ਭਾਵੇਂ ਔਖੀ ਹੈ, ਪਰ ਇਹੀ ਅਲਟੀਮੇਟਲੀ ਸੋਲਿਊਸ਼ਨ ਹੈ ਤੁਹਾਡੇ ਅੰਦਰ ਦੀ ਭੁੱਖ ਪਿਆਸ ਜਿਹੜੀ ਰੱਬ ਦੀ ਯਾਦ ਦੇ ਨਾਲ ਜੁੜ ਕੇ ਮਿਟਦੀ ਹੈ। ਔਰ ਦੂਸਰੇ ਸ਼ਲੋਕ ਵੀ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਬ੍ਰਾਹਮਣ ਨੇ ਐਸਾ ਚੱਕਰਵਿਊਹ ਵਸਾਇਆ ਕਿ ਉਹਦੇ 'ਚ ਲੋਕ ਫਸੇ ਹੋਏ ਨੇ। ਔਰ ਕਿਉਂਕਿ ਬ੍ਰਾਹਮਣ ਤਾਂ ਕੁੱਲ ਦਾ ਬ੍ਰਾਹਮਣ ਸੀ, ਸਾਰੇ ਟੱਬਰ ਦਾ, ਜੰਮਣ ਤੋਂ ਮਰਨ ਤੋਂ ਬਾਅਦ ਵੀ ਸਰਾਧ ਕਰਨੇ ਨੇ। ਉਹਨੂੰ ਕਿਹਾ ਵੀ ਲੋਕ ਐਸੇ ਇਹਨਾਂ ਦੇ ਜਾਲ 'ਚ ਫਸੇ ਹੋਏ ਨੇ ਕਿ ਕੋਈ ਉਹਨੂੰ ਵਾਇਓਲੇਟ ਨਹੀਂ ਕਰਦਾ। ਉਹ ਕਹਿੰਦੇ ਨੇ ਕਿ ਵੀ ਇਹਦੇ ਨਾਲ ਤਾਂ ਸਾਡੀ ਕੁੱਲ ਦਾ ਜਿਹੜਾ ਉਹ ਨੱਕ ਨਹੀਂ ਰਹੇਗਾ, ਇਹ ਤਾਂ ਸਾਡੀ ਖਾਨਦਾਨ ਦੀ ਰਵਾਇਤ। ਔਰ ਅਗਲਾ ਸ਼ਲੋਕ ਦੋਵੇਂ ਹੀ ਨੇ, ਕਬੀਰ ਦੁਨੀਆ ਕੇ ਦੋਖੇ ਮੁਆ, ਕਬੀਰ ਦੁਨੀਆ ਕੇ ਦੋਖੇ ਮੁਆ, ਚਾਲਤ ਕੁਲ ਕੀ ਕਾਨ, ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰੇ ਮਸਾਨ। ਉਹਨਾਂ ਨੇ ਕਿਹਾ ਕਿ ਭਾਈ ਇਹ ਦੁਨੀਆ ਦੀ ਦੇਖੋ ਦੇਖੀ ਕਿ ਦੁਨੀਆ ਕੀ ਕਹੇਗੀ, ਲੋਕ ਕੀ ਕਹਿਣਗੇ, ਇਹ ਸਾਡੇ ਕੁੱਲ ਦੀ ਰੀਤ ਹੈ। ਕਬੀਰ ਦੁਨੀਆ ਕੇ ਦੇਖੋ ਮੁਆ, ਕਿ ਵੀ ਦੁਨੀਆ ਦੀ ਦੇਖੋ ਦੇਖੀ ਤੁਸੀਂ ਮਰਨ ਵਾਲੇ ਕੰਮ ਕਰਦੇ ਹੋ, ਡੁੱਬਣ ਵਾਲੀਆਂ ਗੱਲਾਂ ਕਰਦੇ ਹੋ। ਚਾਲਤ ਕੁੱਲ ਕੀ, ਕਿ ਜੀ ਅਸੀਂ ਤਾਂ ਕੁੱਲ ਦੀ ਰਸਮ ਹੈ, ਇਹਨੂੰ ਥੋੜੀ ਤੋੜ ਸਕਦੇ ਹਾਂ। ਤਬ ਕੁੱਲ ਕਿਸ ਕਾ ਲਾਜ ਸੀ, ਜਬ ਲੈ, ਵੀ ਜਦੋਂ ਮੌਤ ਆ ਗਈ ਉਦੋਂ ਤੇਰੀ ਕੁੱਲ ਨੇ ਤੇਰੇ ਨਾਲ ਆਣੇ, ਉਹ ਤਾਂ ਤੈਨੂੰ ਆਪਣੀਆਂ ਕੀਤੀਆਂ ਦਾ ਜਵਾਬ ਦੇਣਾ ਪੈਣਾ ਹੈ, ਆਪਣੀ ਕੀਤੀਆਂ ਦੀ ਸਜ਼ਾ ਭੋਗਣੀ ਪੈਣੀ ਹੈ। ਔਰ ਅਗਲਾ ਸ਼ਲੋਕ ਹੈ, ਕਬੀਰ ਡੂਬੈ ਗੋਰੇ ਬਾਪਰੇ, ਬਹੁ ਲੋਗਨ ਕੀ ਕਾਨ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਹੁਣ ਇਹ ਕਿਉਂਕਿ ਕੁੱਲ ਦਾ ਜ਼ਿਕਰ ਕਿ ਜੀ ਤੁਸੀਂ ਫਾਲਸ ਪ੍ਰਾਈਡ ਕੁੱਲ ਦਾ ਲੈ ਰਹੇ ਹੋ। ਫਿਰ ਕਬੀਰ ਸਾਹਿਬ ਨੇ ਕਿਹਾ ਭਾਈ ਲੋਕਾਂ ਦੀ ਦੇਖੋ ਦੇਖੀ ਲੋਕ ਕੀ ਕਹਿਣਗੇ, ਪਰ ਫਿਰ ਇਹ ਯਾਦ ਦਹਾਨੀ ਕਰਵਾਈ, ਕਬੀਰ ਡੂਬੈ ਗੋਰੇ ਬਾਪਰੇ, ਓਏ ਗਧੇ ਬੱਪਰੇ ਵਿਚਾਰਿਆ ਡੁੱਬੇਗਾ ਜੇ ਕੁੱਲ ਦੀ ਕਾਨ ਦੇ ਮਗਰ ਲਏਗਾ, ਲੋਕਾਂ ਦੀ ਦੇਖੋ ਦੇਖੀ ਜੋ ਵੀ ਕਰੇਗਾ, ਇਹ ਡੁੱਬਣ ਦੇ ਰਸਤੇ ਨੇ। ਕਬੀਰ ਡੂਬਾ ਗੋਰੇ ਬਾਪਰੇ, ਬਹੁਤ ਲੋਗਨ ਕੀ ਕਾਨ ਹੈ, ਜਿਹੜੀ ਲੋਕਾਂ ਦਾ ਦੇਖਾ ਦੇਖੀ ਕਰਨਾ ਚਾਹੁੰਦੇ ਹੋ। ਔਰ ਇਸ ਗੱਲ ਦਾ ਧਿਆਨ ਰੱਖੋ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ, ਕਿ ਵੀ ਸਾਰੇ ਮਰ ਰਹੇ ਨੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੂੰ ਇਹ ਕੁੱਲ ਦੀ ਕਾਨ ਔਰ ਬ੍ਰਾਹਮਣ ਦੇ ਮਗਰ ਔਰ ਭੀੜ ਬਣਾ ਕੇ ਖੜੇ, ਦੁਨੀਆ ਤਾਂ ਤੁਰੀ ਜਾਂਦੀ ਹੈ, ਤੇ ਜੇ ਤੂੰ ਅਵਘਟ ਘਾਟੀ ਰਾਮ ਕੀ, ਜਿਹੜੀ ਰੱਬ ਦੀ ਯਾਦ ਦੀ ਔਖੀ ਘਾਟੀ ਹੈ, ਉਹਦੀ ਥਾਂ ਬ੍ਰਾਹਮਣ ਦੀ ਪੂੰਛ ਫੜਨ ਦਾ ਤੂੰ ਸਮਝਦਾ ਵੀ ਸੌਖਾ ਰਸਤਾ ਹੈ, ਤੇ ਫਿਰ ਜੋ ਜੇ ਤੇਰਾ ਗੁਆਂਢੀ ਮਰਿਆ, ਜੋ ਉਹਦੇ ਵਾਪਰ ਰਿਹਾ ਉਹ ਤੇਰੇ ਵੀ ਹੋਏਗਾ। ਜੋ ਪਾਰੋਸੀ ਜਿਹੜਾ ਪੜੋਸੀ ਦੇ ਨਾਲ ਹੋਇਆ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ, ਇਹ ਤੇਰੇ ਨਾਲ ਵੀ ਵਾਪਰੇਗਾ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਰ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।